जी अम्मा जी की हाल जे? ਵਧੀਆ ਹੈ ਜੀ। अच्छा अज राहदारियां खुल गई ने ਬਹੁਤ ਖੁਸ਼ੀ ਆ। कि की कहोगे तुसी खुशी दे मौके ਖੁਸ਼ੀ ਦੇ ਮੌਕੇ ਮਾਨ ਖਾਨ ਜਿੰਦਾਬਾਦ, ਮਾਨ ਖਾਨ ਜਿੰਦਾਬਾਦ, ਸਿੱਧੂ ਭਾਜੀ ਜਿੰਦਾਬਾਦ। ਸਾਨੂੰ 47 ਦਾ ਸਾਲ ਦੀ ਗੱਲ ਯਾਦ ਆਉਂਦੀ ਆ ਜਦੋਂ ਅਸੀਂ ਇਹ ਸਾਨੂੰ ਸਾਡੀ ਮਾਂ ਕੱਲੀ ਰਹਿ ਗਈ ਸੀ ਉਸ ਟਾਈਮ ਤੇ। ਸਾਨੂੰ ਅੱਜ ਜਦੋਂ ਉਹ ਗੱਲ ਯਾਦ ਆਉਂਦੀ ਸਾਨੂੰ ਚੰਗਾ ਨਹੀਂ ਲੱਗਦਾ। ਸਾਨੂੰ ਅੱਜ ਇਹ ਹੋਇਆ ਮਹਿਸੂਸ ਹੋਇਆ ਅਸੀਂ ਉਹ ਧਰਤੀ ਵੇਖੀ ਜਿੱਥੇ ਸਾਡੀ ਮਾਂ ਦਾ ਪਰਿਵਾਰ ਆ ਗਿਆ। ਸਾਨੂੰ ਬਹੁਤ ਦੁੱਖ ਹੁੰਦਾ ਜਦੋਂ ਇਕੱਲੇ ਰਹਿ ਗਏ। अम्मा जी बात करते करते जज्बाती हो गई हैं। अम्मा जी ये दसो कि साडे पाक आर्मी के ਜਿਹੜੇ ਜਨਰਲ ਬਾਜਵਾ ਸਾਹਿਬ ਨੇ ਉਹਨਾਂ ਨੇ ਸਿੱਧੂ ਭਾਈ ਜੀ ਆਏ ਸਨ, ਉਹਨਾਂ ਨੇ ਸਿੱਧੂ ਭਾਈ ਜੀ ਨੇ ਉਹਨਾਂ ਨੂੰ ਜੱਫਾ ਪਾ ਕੇ ਤੁਸੀਂ ਸਾਡੇ ਜਿਹੜੇ ਫੌਜ ਦੇ ਸਰਬਰਾਹ ਨੇ ਆਰਮੀ ਚੀਫ ਉਹਨਾਂ ਨੂੰ ਵਾਲੇ ਨਾਲ ਕੀ ਕਹੋਗੇ? ਆਪਾਂ ਬਹੁਤ ਉਹਨਾਂ ਨੂੰ ਅੱਛਾ ਕਹਾਂਗੇ ਜੀ। ਉਹਨਾਂ ਦੇ ਨਾਲ ਦੋਵਾਂ ਤਰ੍ਹਾਂ ਦਾ ਮਿਲਾਪ ਹੋਇਆ ਨਾ, ਉਹਨਾਂ ਦੇ ਵਧਾਈ ਦੇ ਪਾਤਰ ਆ ਵੀ ਸਾਡਾ ਵੀ ਇਹਨਾਂ ਨਾਲ ਮਿਲਾਪ ਹੋਇਆ। ਅਸੀਂ ਵੇਖਣਾ ਚਾਹੁੰਦੇ ਹਾਂ। ਸਾਨੂੰ ਪਤਾ ਹੀ ਨਹੀਂ ਵੀ ਮੁਸਲਮਾਨ ਕੀ ਚੀਜ਼, ਲੋਕਾਂ ਗੱਲਾਂ ਕਰਨੀਆਂ ਸਾਡੇ ਮਾਂ ਪਿਓ ਨੇ ਆਖਣਾ ਵੀ ਮੁਸਲਮਾਨ ਕੀ ਚੀਜ਼ ਆ। ਜਦੋਂ ਵੇਖਿਆ ਸਾਨੂੰ ਵੇਖ ਕੇ ਸਾਨੂੰ ਬੜੀ ਖੁਸ਼ੀ ਹੋਈ, ਸਾਡੀ ਇੱਜ਼ਤ ਮਾਣ ਕੀਤੀ। ਲਾਹੌਰ ਗਏ ਉਹਨਾਂ ਸਾਨੂੰ ਠੰਡੇ ਪਿਆਏ, ਬੜੀ ਇੱਜ਼ਤ ਮਾਣ ਕੀਤੀ। ਸਾਡੇ ਨਾਲ ਬਹੁਤ ਪਿਆਰ ਕਰਦੇ ਆ, ਸਾਨੂੰ ਵਧੀਆ ਖਾਣਾ ਦਿੰਦੇ ਆ, ਵਧੀਆ ਰਾਸ਼ਾਂ ਦਿੰਦੇ ਆ, ਸਾਡੇ ਨਾਲ ਸਿਕਿਉਰਿਟੀ ਹੁੰਦੀ ਆ, ਸਾਨੂੰ ਕੋਈ ਪਰੇਸ਼ਾਨੀ ਨਹੀਂ ਇੱਥੇ ਆਉਣ ਦਿੰਦੇ। ਅੱਛਾ ਅੱਜ ਤੁਸੀਂ ਜਦੋਂ ਕਰਤਾਰਪੁਰ ਪਹੁੰਚੇ ਹੋ ਵੇਖਿਆ ਤੁਸੀਂ? ਅਸੀਂ ਵੇਖਿਆ, ਅਸੀਂ ਬਹੁਤ ਵਧੀਆ ਵੇਖਿਆ। ਜਦੋਂ ਅਸੀਂ ਪਹਿਲਾਂ ਆਉਂਦੇ ਸੀ ਬਸ ਛੋਟਾ ਸਾਨੂੰ ਗੁਰਦੁਆਰਾ ਹੀ ਦਿਸਦਾ ਸੀ, ਹੁਣ ਤੇ ਸਾਨੂੰ ਇਦਾਂ ਦਿਖਣ ਡਿਆ ਵਾ ਜਿੱਦਾਂ ਸਾਰਾ ਚੰਡੀਗੜ੍ਹ ਹੀ ਬਣ ਗਿਆ। देखो जी अम्मा जी दियां गल्लां सुन के बड़ियां प्यारियां गल्लां कर रहे सन अम्मा जी, क्योंकि अज इन्हां वास्ते खुशी का मुकाम है कि इस जगह पर जब पहुँचे ने बड़ी शानदार पाकिस्तान ने वज़ीर आज़म पाकिस्तान इमरान खान और आर्मी चीफ जनरल कमर जावेद बाजवा साहब ने जो अपना वादा किया था सिख यात्रियों के लिए, आज उन्होंने ये पूरा कर दिया। पूरी दुनिया इसको देख रही है। इस वक्त हमारे साथ सरदार जी भी मौजूद हैं। सरदार जी दसो की महसूस कर रहे हो अज? ਅਸੀਂ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ ਵੀ ਆਏ ਬੜੇ ਚਿਰ ਤੋਂ ਪਛੜੇ ਸੀ, ਪਾਸਪੋਰਟ ਨਾਲ ਕਈ ਬੰਦੇ ਆ ਨਹੀਂ ਸਕਦੇ ਇੱਧਰ, ਤੇ ਆ ਹੁਣ ਸਿੱਧਾ ਆਉਣ ਦੇ 5000 ਬੰਦਾ। ਬਹੁਤ ਵਧੀਆ, ਬੜਾ ਪ੍ਰਬੰਧ ਬੜਾ ਕੀਤਾ। ਇਮਰਾਨ ਖਾਨ ਜਿੰਦਾ ਹੀ ਸੁਰਗਾਂ 'ਚ ਪਹੁੰਚ ਗਿਆ। ਅੱਜ ਤਾਂ ਸਾਰੇ ਜਿਉਂਦਾ ਰਹੇ 100 ਸਾਲ ਜਿੰਨਾ ਹੀ ਸੁਰਗਾਂ 'ਚ ਪਹੁੰਚ ਗਿਆ। ਕਈਆਂ ਨੇ ਮਰ ਕੇ ਚੰਗੇ ਕੰਮ ਕਰਕੇ ਆਹ ਚੰਗਾ ਕੰਮ ਕਰਾਇਆ ਨੇ। ਦੋਸਤੀ ਸੀ ਦੋਵਾਂ ਦੀ, ਸਾਡੇ ਸਿੱਧੂ ਦੀ ਦੀ ਇੱਕ ਦੂਜੇ ਦੇ ਖਿਲਾਫ ਖੇਡਦੇ ਰਹੇ ਨਾ, ਤੇ ਹੁਣ ਦੋਸਤੀ ਕਰਕੇ ਵੇਲੇ ਨੇ ਕਿੰਨਾ ਚੰਗਾ ਕੰਮ ਕੀਤਾ। ਇਹ ਦੱਸੋ ਕਿ ਕਈ ਲੋਕੀ ਬੜੀਆਂ ਗੱਲਾਂ ਕਰਦੇ ਨੇ ਕਿ ਜੀ ਇੰਜ ਨਹੀਂ ਹੋਣਾ ਚਾਹੀਦਾ, ਉਹ ਉਹਨਾਂ ਨੂੰ ਕੀ ਦੱਸੋ? ਨਹੀਂ ਉਹ ਲੋਕ ਜੇ ਉਹ ਜਿਹੜੇ ਸਿਰਸਨ ਵਾਲੇ RSS ਵਾਲੇ ਕਰਦੇ ਆ ਗੱਲਾਂ ਕਰੀ ਜਾਣ, ਚੱਲ ਆਪਣਾ ਕੀ ਪਰਮਾਤਮਾ ਉਹਨਾਂ ਨੂੰ ਸਿੱਧੇ ਰਸਤੇ ਲਾਊਗਾ। ਉਹ ਵੀ ਹਿੰਦੂ ਵੀਰ ਵੀ ਬਹੁਤ ਆਏ ਇੱਥੇ ਵਿੱਚ, ਬੜੇ ਆਏ ਹਿੰਦੂ ਵੀਰ। ਅੱਛਾ RSS ਸਿਰਸਨ ਵਾਲੇ ਕਰਦੇ ਕਰੀ ਜਾਣ, ਆਪਣਾ ਕੀ ਹਰਜ ਹੈ? ਕੋਈ ਨਹੀਂ, ਪਰਮਾਤਮਾ ਨੇ ਉਹਨਾਂ ਨੇ ਮਾਤੇ ਤੇਰੇ ਪਾਸੇ ਦੇ। ਸਾਡੇ ਬੰਦੇ ਵਿੱਚ ਮਾੜੇ ਹੈਗੇ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸਹੀ ਹੈ, ਠੀਕ ਹੈ ਨਾ, ਆਪਾਂ ਸਾਰਿਆਂ ਨੂੰ ਮਾੜੇ ਨਹੀਂ ਕਹਿ ਸਕਦੇ। ਇਹ ਦੱਸੋ ਕਿ ਉੱਥੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਆ ਕੇ ਲੋਕਾਂ ਦੇ ਕੀ ਹਾਲਾਤ, ਕੀ ਉਹ ਸਮਝਦੇ ਨੇ ਇਸ ਸਾਰੇ ਜੋ ਰਾਹ ਖੁੱਲਿਆ? ਬਹੁਤ ਉੱਥੇ ਤੁਸੀਂ ਜਾ ਕੇ ਵੇਖੋ, ਡੇਰਾ ਬਾਬਾ ਨਾਨਕ ਹੁਣ ਕੀਤੇ ਫੋਨ ਘਰੇ ਸਾਰੀ ਦੁਨੀਆ ਉੱਥੇ ਆ ਗਈ ਹੈ। ਅੱਛਾ ਅੱਜ ਲੰਘਣ ਦਾ 5000 4 ਬੰਦਾ ਦੇਣਾ ਨਾ, ਸਾਰੀ ਦੁਨੀਆ ਉੱਥੇ ਆ ਗਈ ਵੇਖਣਾ। ਤੇ ਇੰਨੀ ਖੁਸ਼ੀ ਹੋਈ ਹੈ ਲੋਕਾਂ ਨੂੰ, ਆਪਾਂ ਵੀ ਵੇਖ ਗਏ ਵੀ ਜਾ ਕੇ ਵੀ ਆ ਬਹੁਤ ਚੰਗਾ ਕੰਮ ਹੋ ਰਿਹਾ। ਸਾਰਾ ਭਾਰਤ ਹੀ ਉੱਥੇ ਆ ਗਿਆ, ਰਾਜਸਥਾਨ ਚੋਂ, ਹਰਿਆਣਾ ਚੋਂ, ਯੂਪੀ ਚੋਂ, ਹੋਰ ਸਾਰੀਆਂ ਸਟੇਟਾਂ ਚੋਂ। ਸਾਡਾ ਹਿੰਦੂ ਮੁਸਲਮਾਨ ਵਿੱਚ ਬੜੇ ਸਾਰੇ ਕੌਮਾਂ ਆ ਰਹੀਆਂ ਉੱਥੇ। ਅੱਛਾ ਇਹ ਦੱਸੋ ਕਿ ਇੱਕ ਕਿ ਪਹਿਲਾਂ ਵੀਜ਼ੇ ਦਾ ਹੁੰਦਾ ਸੀ, ਹੁਣ ਕਿ ਸਾਡੀ ਹਕੂਮਤ ਨੇ ਤੁਹਾਡੇ ਵਾਸਤੇ ਵੀਜ਼ੇ ਦਾ ਵੀ ਜਿਹੜਾ ਮਸਲਾ ਉਹ ਵੀ ਹੱਲ ਕਰ ਦਿੱਤਾ। ਕੋਈ ਵੀਜ਼ੇ ਦੀ ਲੋੜ ਨਹੀਂ, ਬਿਲਕੁਲ ਉੱਥੇ ਤੁਸੀਂ ਆਓ ਕਿ ਆਪਣਾ ਪਾਸਪੋਰਟ। ਇਹਦੇ ਹਵਾਲੇ ਨਾਲ ਕੀ ਕਹੋਗੇ? ਇਹ ਬਹੁਤ ਵਧੀਆ ਕੀਤਾ ਵੀ ਨਹੀਂ, ਅੱਗੇ ਸਾਨੂੰ ਔਖਾ ਸੀਗਾ ਵੀ ਵੀਜ਼ਾ ਲੈਣਾ, ਵੀਜ਼ਾ ਮਿਲਦਾ ਨਹੀਂ ਸੀ। ਚਲ ਤੁਸੀਂ ਦੇ ਦਿੰਦੇ, ਸਾਡੀ ਸਰਕਾਰ ਨੇ ਦਿੰਦੀ ਸੀ ਵੀ ਨਹੀਂ ਇੰਨਾ ਨਹੀਂ ਜਾਣਾ, ਸ਼ਾਇਦ ਹਾਲਾਤ ਆਵੇ ਦੀ ਮਾੜੇ ਮੋਟੇ ਖਰਾਬ ਰਹਿੰਦੇ ਸੀ ਤੇ ਸਾਨੂੰ ਰੋਕਾਂ ਟੋਕਾਂ ਰਹਿੰਦੀਆਂ। ਹੁਣ ਬਈ 5000 ਬੰਦਾ ਪਾਸਪੋਰਟ ਵਿਖਾਓ, ਫਾਰਮ ਭਰੋ, ਸਰਪੰਚ ਕਹਤੇ ਵੀ ਚੱਲ ਬਈ ਜਾਓ। ਕਿਤੇ ਦੂਜੇ ਤੀਜੇ ਦਿਨ ਵਾਰੀ ਆਊਗੀ 40-50 ਬੰਦਾ ਉੱਥੇ ਆ ਕੇ ਬਹਿ ਜੂ, ਕਿਤੇ 5-7 ਦਿਨ ਲੱਗਣੇ। ਆਨਲਾਈਨ ਵੀ ਕਰਤਾ ਉਹਨਾਂ ਨੇ। ਅੱਛਾ 40-50 ਹਜ਼ਾਰ ਬੰਦਾ ਉੱਥੇ ਬੈਠਾ ਆ ਕੇ ਜਿਹੜਾ ਇਸ ਇੰਤਜ਼ਾਰ 'ਚ ਕਿ ਅਸੀਂ ਸਾਡੀ ਵਾਰੀ। ਅੱਜ ਤਾਂ ਜ਼ਿਆਦਾ ਬੈਠੇ ਆ, ਉਹ ਵੀ ਇੱਥੇ ਇੰਨੇ ਆਇਆ ਕਰਨਗੇ। ਡੇਰਾ ਬਾਬਾ ਨਾਨਕ 40-50 ਬੰਦਾ ਆਇਆ ਕਰੂ, ਵਾਰੀ 5 ਚੌਥੇ ਦਿਨ ਆਊ। ਆਨਲਾਈਨ ਕਰਤਾ ਇਹਨਾਂ ਨੇ, ਉਹ ਕਹਿੰਦੇ ਤੁਹਾਨੂੰ ਹਫਤਾ ਇੱਕ ਤਾਂ ਦਿਨ ਪਹਿਲਾਂ ਦੱਸ ਦਿਆ ਕਰਾਂਗੇ। ਅੱਛਾ ਜਦੋਂ ਆਨਲਾਈਨ ਕਰਕੇ ਤੁਹਾਡੀ ਵਾਰੀ ਆਈ ਭਾਈ ਹੁਣ ਆਓ, ਵੀ ਖੱਜਲ ਖਰਾਬ ਹੋਣ ਨਾਲੋਂ ਜ਼ਿਆਦਾ ਪਾਸ ਕਰਕੇ ਕਰ ਰਹੇ। ਵੇਖੋ ਜੀ ਮੈਂ ਸਮਝਣਾ ਕਿ ਹਾਂਜੀ ਅੰਮਾ ਜੀ ਤੁਸੀਂ ਦੱਸੋ ਕੀ ਕਰ ਰਹੇ ਹੋ? ਨਹੀਂ ਮੈਂ ਕਹਿਣਾ ਵੀਜ਼ੇ ਤੇ ਆਂਦੇ 1400 ਰੁਪਇਆ ਲੱਗਦਾ, ਉਹ ਨਾ ਲੱਗੇ, ਫਰੀ ਸਾਨੂੰ ਗੁਰਦੁਆਰੇ ਮੱਥਾ ਟੇਕਿਆ ਜੀ। ਅੱਛਾ ਜਿਹੜਾ ਵੀਜ਼ੇ ਤੇ ਹਾਂ, ਜਿਹੜਾ ਗਰੀਬ ਬੰਦਾ ਉਹ ਵੀ ਆਣ ਕੇ 14 ਜਿਹੜਾ ਕੋਈ ਗਰੀਬ 1400 ਰੁਪਇਆ ਨਹੀਂ ਦੇ ਸਕਦਾ, ਠੀਕ ਹੈ ਨਾ, ਘੱਟ ਕੀ ਫੀਸ ਕਰ ਦੇਣ ਤੇ ਚਲੋ। ਅੰਮਾ ਜੀ ਜਦੋਂ ਇੰਨਾ ਕੋਈ ਫ੍ਰੀ ਹੋ ਗਿਆ ਕਿ ਇਹ ਵੀ ਹੋ ਜਾਏਗਾ, ਇਹ ਵੀ ਹੋ ਜਾ। ਹਾਂ ਬਸ ਅਸੀਂ ਉਹ ਦੁਆਵਾਂ ਕਰਾਂਗੇ ਵੀ ਫੀਸ ਮਾਫ ਹੋ ਜੇ। ਰੋਜ਼ 5000 ਬੰਦਾ ਨਹੀਂ ਆਏਗਾ, 10000 ਬੰਦਾ ਆਏਗਾ। ਜ਼ਿੰਦਾਬਾਦ। ਵੇਖੋ ਜੀ ਇਹ ਤੁਸੀਂ ਜਜ਼ਬਾਤ ਸੁਣ ਰਹੇ ਸੋ ਅੰਮਾ ਜੀ ਦੇ, ਬਾਬੇ ਹੋਰਾਂ ਦੇ ਵੀ, ਉਹ ਬੜੇ ਖੁਸ਼ ਨੇ
ਕਿ ਪਾਕਿਸਤਾਨ ਨੇ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਨੇ ਔਰ ਆਰਮੀ ਚੀਫ ਨੇ ਜਿਹੜਾ ਇਹਨਾਂ ਨਾਲ ਵਾਅਦਾ ਕੀਤਾ ਸੀ ਅੱਜ ਪੂਰਾ ਕਰ ਦਿੱਤਾ ਹੈ। ਇਹਨਾਂ ਦੇ ਤਾਸਰਾਤ ਸੁਣ ਕੇ दिली तौर पे खुशी हुई है क्योंकि पाकिस्तानी तमाम ने जो अपना पाकिस्तानी कौम ने और हुकूमत ने जो इनके साथ वादा किया था वो पूरा किया जी। ਇੰਜ ਦੁਨੀਆ ਤੱਕ ਜੇ ਰਹਿ ਜਾਣਾ ਨਾ ਅਰਮਾਨ ਇਕੱਠੇ ਰਹਿੰਦੇ ਸੀ ਮੇਰੀ ਸੱਸ ਕਹਿੰਦੀ ਵੀ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਮੁਸਲਮਾਨ ਕਹਿੰਦੇ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਆ ਸਾਡੇ ਘਰਾਂ 'ਚ ਘਰ ਹੁੰਦੇ ਸੀ। ਸੱਸ ਤੁਹਾਡੀ ਇੱਥੇ ਰਹਿੰਦੇ ਸਨ? ਨਹੀਂ ਉਹ ਡੇਰਾ ਬਾਬਾ ਨਾਨਕ ਆਪਣਾ ਅਜਨਾਲਾ ਤੇ ਉਹ ਕਹਿੰਦੀ ਸਾਡੇ ਕੋਲ ਹੀ ਮੁਸਲਮਾਨਾਂ ਦੇ ਘਰ ਹੁੰਦੇ ਸੀ ਇੱਕ ਦੂਜੇ ਦਾ ਆਉਣ ਜਾਣ ਖਾਣ ਪੀਣ ਕਰਦੇ ਸੀ। ਜਦੋਂ ਸਨ 47 ਵਿੱਚ ਸਨ 47 ਦੀ ਵੰਡ ਹੋਈ ਫਿਰ ਉਧਰ ਹੀ ਵੀ ਇੱਕ ਦੂਜੇ ਨੂੰ ਮਾਰਨ ਡੈ ਪਏ। ਫਿਰ ਕਹਿੰਦੀ ਜਿੰਨੇ ਸਾਡੇ ਪਿੰਡ ਦੇ ਮੁਸਲਮਾਨ ਆਪਣੇ ਅੰਦਰਾਂ 'ਚ ਅਸੀਂ ਲੁਕਾ ਲਏ। ਫਿਰ ਆਪਾਂ ਰਾਤ ਵੇਲੇ ਜੋ ਲੋਕਾਂ ਤੋਂ ਚੋਰੀ ਅਸੀਂ ਸਾਰੇ ਕੱਢੇ ਸਾਡੇ ਘਰੋਂ ਸਾਰੇ ਪਿੰਡੋਂ ਸਰਾ ਜੀਤ ਆਏ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਸਾਡਾ ਆਪਣਾ ਅਜਨਾਲਾ ਤਹਿਸੀਲ ਪਿੰਡ ਕੱਲੋ ਮਾਲ ਆ ਪੰਜਾਬ 'ਚ ਉਹ ਸਾਡੇ ਜੀ ਜਿੰਨੇ ਹੀ ਮੁਸਲਮਾਨਾਂ ਦੇ ਸਰਾ ਜੀਤ ਸਾਡੇ ਪਰਿਵਾਰ ਨੇ ਘਰਾਂ 'ਚ ਅੰਦਰ ਹੀ ਵਾੜ ਕੇ ਰਾਤ ਦੇ ਟਾਈਮ ਦੇ ਨਾਲ ਦਰਿਆ ਪਾਰ ਕਰਕੇ ਆਏ ਉਹਨਾਂ ਦਾ ਨੁਕਸਾਨ ਨਹੀਂ ਕੀਤਾ। क्या बात है कि अम्मा जी ਅਸੀਂ ਵੀ ਤੁਹਾਡੇ ਵਾਸਤੇ ਇੰਜੀ ਜਜ਼ਬਾਤ ਰੱਖਨੇ ਆ ਕਿ ਬਹੁਤ ਚੰਗੇ ਕਿਸੇ ਇੰਤਜ਼ਾਮ ਨੂੰ ਅਸੀਂ ਨਿੰਦ ਨਹੀਂ ਸਕਦੇ ਖਾਣੇ ਨੂੰ ਕਿਸੇ ਰਹਿائش ਨੂੰ ਕਿਸੇ ਕੱਪੜੇ ਨੂੰ ਕਿਸੇ ਵੀ ਕੋਈ ਜਿੰਨੀ ਸਲਾਹਤ ਕਰਦੀ ਹੈ ਥੋੜੀ ਸਾਡੇ ਕੋਲ ਸ਼ਬਦ ਹੈ ਨਹੀਂਗੇ। ਹਾਂਜੀ ਇੱਕ ਹੋਰ ਸਰਦਾਰ ਜੀ ਵੀ ਸਾਡੇ ਨਾਲ ਮੌਜੂਦ ਨੇ ਜਨਾਬ ਇਹਨਾਂ ਨਾਲ ਵੀ ਗੱਲ ਕਰਨੇ ਆ ਕਿ ਜਨਾਬ ਇਹ ਦੱਸੋ ਕੀ ਨਾਮ ਤੁਹਾਡਾ ਸਰਦਾਰ ਜੀ? ਅਮਰਜੀਤ ਸਿੰਘ। ਅੱਛਾ ਕਿਹੜੀ ਜਗ੍ਹਾ ਤੋਂ ਆਏ ਹੋ? ਆਨੰਦਪੁਰ ਸਾਹਿਬ ਜਿੱਥੇ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਅੱਛਾ ਅਸੀਂ ਉਸ ਧਰਤੀ ਤੋਂ ਆਏ ਆ। ਅੱਛਾ ਇਹ ਦੱਸੋ ਕਿ ਅੱਜ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਔਰ ਆਰਮੀ ਚੀਫ ਨੇ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਸੀ ਪੂਰਾ ਉਹਨੂੰ ਕਿਸ ਹਵਾਲੇ ਨਾਲ? ਅਸੀਂ ਇਮਰਾਨ ਖਾਨ ਸਾਹਿਬ ਤੇ ਬਾਜਵਾ ਸਾਹਿਬ ਦੇ ਬਹੁਤ ਧੰਨਵਾਦੀ ਹਾਂ। ਅਸੀਂ ਸਭ ਗੱਲਾਂ ਵੱਲੋਂ ਇਹ ਤੇ ਸਾਨੂੰ ਸਭ ਪੂਰਾ ਪਤਾ ਵੀ ਨਹੀਂ ਸੀ ਇੰਨਾ। ਅਸੀਂ ਪਹਿਲੀ ਵਾਰੀ ਆਏ ਆ ਤੇ ਸਾਡੇ ਦਾਦਾ ਜੀ ਸਾਡਾ ਪਿੰਡ ਕਿ ਤੁਸੀਂ ਕਿਹੜੀ ਬਰਾਦਰੀ ਨਾਲ ਤਾਲੁਕ ਰੱਖਦੇ? ਅਸੀਂ ਸਾਡਾ ਸੋਨੇ ਦਾ ਕੰਮ ਹੈ। ਸੁਨਿਆਰੇ ਦੀ ਦੁਕਾਨ ਸਾਡੀ ਇਸ ਅਨੰਦਪੁਰ ਸਾਹਿਬ ਵੀ। ਇਹ ਸਾਡੇ ਪਿਤਾ ਜੀ ਸੱਚੇ ਸੌਦੇ ਦੇ ਨਾਲ ਸਾਡਾ ਪਿੰਡ ਬਜ਼ੁਰਗਾਂ ਦਾ ਕਾਲੋਂ ਕੇ ਹੈਗਾ ਪੰਜਾਬ ਨਹੀਂ ਪਾਕਿਸਤਾਨ 'ਚ। ਅੱਛਾ ਹਾਂਜੀ ਉੱਥੇ ਦੇ ਸਾਡੇ ਪਿਤਾ ਜੀ ਉਹਨਾਂ ਦਾ ਜਨਮ ਕਾਲੋਂ ਕੇ ਦਾ ਹੀ ਹੈ। ਕਾਲੋ ਕੇ? ਹਾਂਜੀ ਕਾਲੋ ਕੇ ਇੱਥੇ ਤੁਹਾਡਾ ਪਿੰਡ? ਹਾਂਜੀ ਸੱਚੇ ਸੌਦੇ ਦੇ ਕੋਲ ਹੈ। ਅੱਛਾ ਤੇ ਪੰਜਾਬ ਦੇ ਵਿੱਚ? ਪੰਜਾਬ 'ਚ ਅਸੀਂ ਅਨੰਦਪੁਰ ਸਾਹਿਬ ਹੈਗੇ ਆ ਤੇ ਇੱਥੋਂ ਸਾਡੇ ਵੀ ਚਾਟੋ ਨਹੀਂ ਸਾਡੇ ਸੁਨਿਆਰਾਂ ਦਾ ਰਾਜਪੂਤ ਸੁਨਿਆਰ ਨੇ। ਅੱਛਾ ਰਾਜਪੂਤ। ਹਾਂਜੀ ਤੇ ਇੱਥੇ ਸਾਡੇ ਬਜ਼ੁਰਗ ਸਾਡੇ ਕਾਫੀ ਘਰ ਸਨ। ਮੇਰੇ ਨਾਨਕੇ ਗੁਜਰਾਂ ਵਾਲੇ ਸੀ। ਅੱਛਾ ਗੁਜਰਾਂ ਵਾਲੇ? ਹਾਂਜੀ ਤੇ ਸਾਡੇ ਉਦੋਂ ਜਿਹੜਾ ਤੁਹਾਡਾ ਇਲਾਕਾ ਜਿਹੜਾ ਸੀ ਸੱਚਾ ਸੌਦਾ ਉਹ ਸ਼ੇਖੂਪੁਰਾ 'ਚ ਪੈਂਦਾ ਸੀ। ਅੱਛਾ ਤੇ ਉੱਥੇ ਮੁਲਾਕਾਤ ਹੋਈ ਆਪਣੇ ਪਿੰਡ ਗਏ ਹੋ? ਨਹੀਂ ਪਿੰਡ ਜਾਣ ਦਾ ਜੇ ਤੁਸੀਂ ਮੌਕਾ ਦਿਓਗੇ ਤੇ ਜੁੜ ਜਾਵਾਂਗੇ। ਚਲੋ ਜੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਚਲੋ ਅਸੀਂ ਬਹੁਤ ਹੀ ਵਧੀਆ ਇੰਤਜ਼ਾਮ ਹੈ ਇੱਥੇ ਦਾ ਇੰਤਜ਼ਾਮ ਜ਼ਿਆਦਾ ਵਧੀਆ ਹੈ ਤੇ ਸੱਚੇ ਸੌਦੇ ਦੇਖੋ ਜੀ ਜਨਾਬ ਕਿਆ ਬਾਤ ਹੈ ਜਨਾਬ। ਅੱਜ ਕੇ ਗੱਲ ਹਾਂਜੀ ਸਾਡੇ ਛੋਟੇ ਬੱਚੇ ਸਹੀ ਵੀ ਹੋ ਹੁਣ ਅਸੀਂ ਸੰਨ 56 ਦੇ ਇੰਡੀਆ 'ਚ ਵੀ ਦੇਖ ਰਹੇ ਹਾਂ ਤਾਂ ਉਹਨਾਂ ਦਾ ਤਮਾਸ਼ਾ ਬੜਾ ਖਰਾਬ ਹੋਇਆ। ਅੱਛਾ ਕੋਈ ਸਾਡੇ ਵਾਸਤੇ ਵੀ ਨਹੀਂ ਹਾਲਾਤ ਚੰਗੇ। ਹਾਂ ਉਹ ਇਹ ਨਹੀਂ ਗੱਲ ਅਸੀਂ ਕਹਿ ਰਹੇ ਕਿ ਬਈ ਸਭਾਂ ਨੂੰ ਮਿਲ ਕੇ ਰਹਿਣਾ ਚਾਹੁੰਦੇ ਹਾਂ ਕਿ ਅਮਨ ਹੋਣਾ ਚਾਹੀਦਾ। ਬਿਲਕੁਲ ਅਮਨ ਹੋਣਾ ਚਾਹੀਦਾ। ਸਾਡੇ ਤੁਸੀਂ ਆਪਣੇ ਤੁਸੀਂ ਸਾਡੇ ਆਪਣੇ ਬਿਲਕੁਲ ਆਪਣੇ ਅਸੀਂ ਹੁਣ ਮਹਾਰਾਸ਼ਟਰ ਨੂੰ ਕੀ ਜਾਣਦੇ ਹਾਂ। ਕੋਈ ਅਸਾਮ ਦਾ ਆ ਗਿਆ ਸਾਡੇ ਨਾਲ ਮੇਲ ਜੋਲ ਕੋਈ ਨਹੀਂ ਹੈਗਾ। ਹੁਣ ਆਪਣੀਆਂ ਗੱਲਾਂ ਕਰਦੇ ਨੇ। ਸਾਡਾ ਤੁਹਾਡਾ ਸੰਬੰਧ ਬਜ਼ੁਰਗੀ ਹੈ ਸਾਡਾ DNA ਤੇ ਇੱਕੋ ਹੀ ਹੈਗਾ।